ਬਾਬਾ ਕਿੱਦਾਂ ਹੁਣ ਸਿਹਤ ਠੀਕ ਹੈ ਕਿ ਨਹੀਂ? ਲੈ ਪੁੱਤਰਾ ਹੁਣ ਅੱਗੇ ਨੂੰ ਵਧੀਆ, ਅੱਗੇ ਨਾਲੋਂ ਫਰਕ ਆ? ਹਾਂ ਬਹੁਤ ਗਲ ਦੁਖਿਆ, ਰੇਸ਼ਾ ਰੂਸ਼ਾ ਬੜੀ ਹੋਈ। ਮੈਂ ਤਾਂ ਸੋਚਦਾ ਗੋਬੜੇ ਪਰ ਬਚਾਅ ਹੋ ਗਿਆ ਤੇ ਹੁਣ ਬੋਲ ਬਾਲ ਵੀ ਠੀਕ ਲੱਗਣ ਲੱਗ ਪਿਆ। ਮੇਰਾ ਖਿਆਲ 2-4 ਦਿਨਾਂ ਨੂੰ ਹੋ ਜੂ ਠੀਕ। ਹਾਂ ਚਲੋ ਇਹ ਵਧੀਆ ਹੋ ਗਿਆ ਕਿ ਪਹਿਲਾਂ ਠੰਡ ਤੇ ਬਿਮਾਰ ਹੋ ਗਿਆ ਤੇ ਹੁਣ ਇਹ ਕਿ ਚੰਗਾ ਚਲੋ ਠੰਡ ਉਤਰਦੀ ਆ ਨਾ ਉਦੋਂ ਹੀ ਬਿਮਾਰੀ ਪੈਂਦੀ ਆ, ਨਾਲੇ ਸਾਨੂੰ ਖਾਸ ਕਰਕੇ ਬੁੜਿਆਂ ਨੂੰ। ਪੰਜਾਬ ਦੇ ਵਿੱਚ ਸਾਡੇ ਨਿੱਕੇ ਹੁੰਦੇ ਗੱਲ ਮਸ਼ਹੂਰ ਹੁੰਦੀ, ਜੋ ਸਿਆਲ ਹੁੰਦਾ ਸੀ ਨਾ ਕਹਿੰਦਾ ਬਜ਼ੁਰਗ ਤਾਂ ਕੱਟੇ ਮਰ ਜਾਂਦੇ ਹੁੰਦੇ ਆ। ਚਲੋ ਸਾਡਾ ਬਚਾਅ ਹੋ ਗਿਆ ਕਿ ਇੱਕ ਸਾਲ ਹੋਰ ਕੱਢ ਗਏ। ਇਹ ਚੱਲ ਨਾਲੇ ਬਾਕੀ ਬਾਬਾ ਜੋ ਰੱਬ ਕਰਦਾ ਵਧੀਆ ਹੀ ਕਰਦਾ। ਹਾਂ ਤੇਰੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਪੁੱਤਰਾ, ਇੱਕ ਸੀ ਰਾਜਾ। ਅੱਛਾ। ਰਾਜ ਕਰਦਾ ਸੀ, ਇਹਦਾ ਵਜ਼ੀਰ ਬੜਾ ਰੱਬ ਦਾ ਭਗਤ ਸੀ, ਬਹੁਤ ਚੰਗਾ ਵਜ਼ੀਰ ਸੀ ਉਹ। ਹੁਣ ਜਦੋਂ ਕੋਈ ਕੰਮ ਹੋਣਾ ਨਾ, ਚੰਗਾ ਜਾਂ ਮਾੜਾ ਕੋਈ ਵੀ ਕੰਮ ਹੋਣਾ, ਉਹਨੂੰ ਕਹਿਣਾ ਜੋ ਰੱਬ ਕਰਦਾ ਚੰਗਾ ਹੀ ਕਰਦਾ। ਅੱਛਾ। ਹੁਣ ਕਿਸੇ ਦੀ ਕੁੜੀ ਨਿਕਲ ਜਾਣੀ ਹੈ, ਕਿਸੇ ਦੀ ਮੱਝ ਮਰ ਗਈ, ਕਿਸੇ ਦਾ ਕੋਈ ਬਿਮਾਰ ਹੋ ਗਿਆ, ਉਹਨੂੰ ਕਹਿ ਦੇਣਾ ਜੋ ਰੱਬ ਕਰਦਾ ਚੰਗਾ ਹੀ ਕਰਦਾ ਹੈ। ਕਈ ਲੋਕਾਂ ਨੇ ਖਿਜਣਾ ਵੀ ਦੇਖ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਵੀ ਇਹ ਹੁਣ ਵਜ਼ੀਰ ਜਿਹੜਾ ਆ ਹਨਾ, ਇਹ ਹੈਗਾ ਰਾਜੇ ਦਾ ਵਜ਼ੀਰ, ਇਹਨੂੰ ਕੋਈ ਕਹਿ ਨਹੀਂ ਸਕਦਾ। ਬਿਲਕੁਲ ਹੈ ਤੇਰੇ ਜਦੋਂ ਮੂੰਹ ਆਉਂਦਾ ਇਹ ਕਹਿੰਦਾ ਜੋ ਰੱਬ ਕਰਦਾ ਚੰਗਾ ਕਰਦਾ, ਜੇ ਇਹਦੇ ਕੁਛ ਹੋਵੇ ਤਾਂ ਪਤਾ ਲੱਗੇ। ਫਿਰ ਕੀ ਹੋਇਆ, ਇੱਕ ਦਿਨ ਰਾਜਾ ਨਾ ਸ਼ਿਕਾਰ ਖੇਡਣ ਗਿਆ ਜੰਗਲ 'ਚ ਤੇ ਨਾਲ ਲੈ ਗਿਆ ਵਜ਼ੀਰ ਨੂੰ, ਹਮੇਸ਼ਾ ਨਾਲ ਹੀ ਹੁੰਦਾ ਸੀ ਉਹਦੇ। 2-4 ਬੰਦੇ ਹੋਰ ਹੋਣੇ ਨਾਲ। ਸ਼ਿਕਾਰ ਖੇਡਣ ਚੱਲ ਗਏ, ਉਹ ਜੰਗਲ ਦੇ ਵਿੱਚ ਚੱਲ ਗਏ ਤੇ ਰਾਜੇ ਨੇ ਆਪਣੀ ਤਲਵਾਰ ਕੱਢੀ ਮਿਆਨ ਚੋਂ, ਤੇ ਕੁੱਟਣ ਲੱਗਾ, ਉਂਝੀ ਉਂਗਲੀ ਦੇ ਥੱਲੇ ਸੀ। ਅੱਛਾ। ਜੋ ਤਲਵਾਰ ਕੱਢੀ ਨਾਲ ਹੀ ਚੀਚੀ ਰੱਖ ਕੇ ਥੱਲੇ ਰੱਖੀ। ਤਾਂ ਆਇਆ ਵਜ਼ੀਰ ਕਾਲੀ ਉਹਨੇ ਆਪਣੇ ਝੱਗੇ ਨਾਲ ਨਾ ਪਤਲੀ ਜਿਹੀ ਲੀਰ ਜੀ ਪਾੜੀ, ਨਾਲੇ ਤਾਂ ਉਹਦੀ ਉਂਗਲੀ ਉੱਤੇ ਬੰਨ੍ਹ ਦਿੱਤੀ, ਨਾਲੇ ਕਹਿੰਦਾ ਜੋ ਰੱਬ ਕਰਦਾ ਚੰਗਾ ਹੀ ਕਰਦਾ। ਰਾਜੇ ਨੂੰ ਆ ਗਿਆ ਗੁੱਸਾ ਤੇ ਕੰਜਰਾ ਮੇਰੀ ਉਂਗਲ ਵੱਢ ਹੋ ਗਈ ਤਾਂ ਤੂੰ ਕਹਿੰਦਾ ਜੋ ਰੱਬ ਕਰਦਾ ਚੰਗਾ ਕਰਦਾ। ਕਹਿੰਦੇ ਆ ਦੌੜ ਜਾ ਇੱਥੋਂ, ਕਹਿੰਦਾ ਮੇਰੀ ਅੱਖਾਂ ਤੋਂ ਸਾਹਮਣੇ ਹੋ ਜਾ ਕੇ ਪਰੇ ਹੋ ਜਾ, ਕਹਿੰਦਾ ਉਹਨਾਂ ਨੂੰ ਕਹਿੰਦਾ ਦੌੜ ਜਾ ਇੱਥੋਂ। ਉਹ ਫੇਰ ਕਹਿੰਦਾ ਚੰਗਾ ਮਹਾਰਾਜ ਜੋ ਰੱਬ ਕਰਦਾ ਚੰਗਾ ਹੀ ਕਰਦਾ। ਉਹ ਗਿਆ ਚਲ ਗਿਆ। ਜਦੋਂ ਚਲ ਗਿਆ ਬਾਅਦ 'ਚ ਕੀ ਹੁੰਦਾ, ਰਾਜਾ ਕਹਿੰਦਾ ਹੁਣ ਆਏ ਥਗੇ ਚਲੋ ਮਾੜਾ ਗਾਂ ਹੋ ਚਲ ਜਾਂਦੇ ਆ। ਬਾਕੀ ਸਾਰੇ ਮੁੜ ਗਿਆ, ਇਕੱਲਾ ਹੀ ਰਾਜਾ। ਅੱਛਾ। ਉਹ ਗਾਂ ਜੰਗਲ ਨੂੰ ਤੁਰ ਪਿਆ, ਗਾਂ ਖੇਡਦਾ ਵੱਖ ਹੋ ਗਿਆ। ਆਹੋ ਹੋਇਆ ਕਿ ਉਹ ਆਪਣੀ ਜੂਹ ਚੋਂ ਬਾਹਰ ਚਲ ਗਿਆ, ਆਪਣੇ ਰਾਜ ਤੋਂ ਬਾਹਰ ਚਲ ਗਿਆ। ਜਦੋਂ ਆਪਣੇ ਰਾਜ ਤੋਂ ਬਾਹਰ ਚਲ ਗਿਆ ਉੱਥੇ ਕੁਝ ਲੋਕ ਕਰਦੇ ਦੂਜੀ ਰਾਜ ਦੇ ਫੌਜੀ ਉਹਨਾਂ ਨੂੰ ਫੜ ਲਿਆ, ਉਹਨੂੰ ਫੜ ਕੇ ਥੱਲੇ ਗਏ। ਜਦੋਂ ਲੈ ਗਿਆ ਰਾਜਾ ਪੁੱਛਦਾ ਉਹਨੂੰ ਫੜੀ ਕਾਹਤੋਂ ਜਾਂਦੀ ਆ, ਗੱਲ ਕੀ ਆ? ਕਹਿੰਦਾ ਗੱਲ ਗੁੱਲ ਤਾਂ ਕੁਛ ਨਹੀਂ। ਕਹਿੰਦਾ ਫਿਰ ਵੀ ਮੈਨੂੰ ਫੜਿਆ ਕਾਹਤੋਂ ਆ? ਉਹ ਕਹਿੰਦਾ ਏਦਾਂ ਵੀ ਅਸੀਂ ਦੇਣੀ ਆ ਬਲੀ, ਸਾਨੂੰ ਚਾਹੀਦਾ ਸੀ ਬੰਦਾ ਕੋਈ ਦੂਜੇ ਰਾਜ ਦਾ, ਉਹਦੀ ਬਲੀ ਦੇਣੀ ਆ। ਵੀ ਤੂੰ ਸਾਡੇ ਡਿੱਕੇ ਆ ਗਿਆ, ਹੋਰ ਕੁਛ ਨਹੀਂ, ਤੈਨੂੰ ਕੋਈ ਸਾਡੇ ਨਾਲ ਤੇਰੀ ਅਣਬਣ ਨਹੀਂ, ਨਾ ਤੇਰੇ ਨਾਲ ਕੋਈ ਸਾਡੀ ਜਾਤੀ ਦੁਸ਼ਮਣੀ ਆ, ਵੀ ਤੂੰ ਆ ਗਿਆ ਵੀ ਤੇਰੀ ਬਲੀ ਜੀ ਦੇਣੀ ਆ, ਹੋਰ ਕੁਛ ਨਹੀਂ ਕਰਨਾ। ਹੋਰ ਕੁਛ ਨਹੀਂ ਕਰਨਾ। ਉਹ ਰਾਜਾ ਕਹਿੰਦਾ ਵੀ ਆ ਚੰਗੇ ਫਸੇ ਹੈ। ਉਹ ਲੈ ਗਿਆ, ਜਦੋਂ ਲੈ ਗਿਆ ਰਾਜ ਦੇ ਵਿੱਚ ਲਿਜਾ ਕੇ ਤਿਆਰੀਆਂ ਹੋਣ ਲੱਗ ਪਈਆਂ, ਮੇਰੀ ਬਲੀ ਦੇਣੀ ਆ। ਜੋ ਤੇਲ ਤੂਲ ਮੰਨ ਲੱਗੇ ਨਾ ਉਥੇ ਬਲੀ ਦੇਣ ਤੋਂ ਪਹਿਲਾਂ, ਇੱਕ ਦੀ ਨਿਗਾਹ ਪੈ ਗਈ ਇਹ ਤਾਂ ਚੀਚੀ ਵੱਢ ਹੋਈ ਆ। ਉਹ ਪੰਡਤ ਕਹਿੰਦਾ ਨਾ ਬਈ ਨਾ, ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ। ਉਹ ਕਹਿੰਦੇ ਕਾਹਤੋਂ? ਕਹਿੰਦਾ ਦੇਖੋ ਤਾਂ ਬੰਦਾ ਪੂਰਾ ਕੰਪਲੀਟ ਨਹੀਂ ਹੈ, ਸੰਪੂਰਨ ਨਹੀਂ। ਕਹਿੰਦਾ ਕਿਉਂ ਨਹੀਂ ਸੰਪੂਰਨ? ਕਹਿੰਦਾ ਦੇਖੋ ਇਹਦੀ ਉਂਗਲ ਵੱਢ ਹੋਈ ਆ, ਚੀਚੀ ਹੈ ਨਹੀਂ, ਚੀਚੀ ਹੈ ਨਹੀਂ, ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ। ਉਹਨੇ ਰਾਜੇ ਨੂੰ ਛੱਡ ਦਿੱਤਾ ਵੀ ਜਾ। ਉਹ ਰਾਜਾ ਬਚ ਗਿਆ ਤੇ ਘੋੜਾ ਵੀ ਦਿੱਤਾ ਉਹਨੂੰ। ਘੋੜੇ ਸਵਾਰ ਹੋ ਕੇ ਮੁੜਿਆ ਜਾਂਦਾ ਤੇ ਨਾਲੇ ਸੋਚੀ ਜਾਂਦਾ ਯਾਰ ਮੈਂ ਵੀ ਕਿੰਨਾ ਮੂਰਖ ਹਾਂ ਵੀ ਮੇਰਾ ਵਜ਼ੀਰ ਕਹਿੰਦਾ ਸੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਤੇ ਮੈਂ ਇਹਨੂੰ ਐਵੇਂ ਦਬਕੇ ਮਾਰੇ ਵਿਚਾਰੇ ਨੂੰ ਐਵੇਂ ਸੈਕ ਕਰਤਾ ਇੱਥੋਂ ਵੀ ਮੈਂ ਬਹੁਤ ਜ਼ਿਆਦਤੀ ਕੀਤੀ ਉਹਨਾਂ। ਕਿ ਉਹ ਸਹੀ ਤਾਂ ਸੀ ਵੀ ਜੇ ਮੇਰੀ ਉਮਰ ਨਾ ਵੱਢ ਹੁੰਦੀ ਫਿਰ ਆਪਣੇ ਠੀਕ ਕੀਤਾ, ਮੇਰਾ ਕੰਮ ਤਾਂ ਹੋ ਗਿਆ ਸੀ। ਉਹ ਮੁੜ ਕੇ ਚਲ ਗਿਆ, ਰਾਜ ਚਲ ਗਿਆ, ਰਾਜ ਕਰਨ ਕੋਲ ਲੱਗਾ। ਪੁੱਛਿਆ ਵਜ਼ੀਰ ਕਿੱਥੇ ਆ? ਕਹਿੰਦੇ ਮਹਾਰਾਜ ਤੁਸੀਂ ਤੁਹਾਨੂੰ ਸੈਕ ਕਰਤਾ ਸੀ, ਆਪਣੇ ਘਰ ਬੈਠਾ ਹੁਣ। ਰਾਜਾ ਉਹਦੇ ਘਰ ਗਿਆ, ਵਜ਼ੀਰ ਦੇ। ਜੋ ਘਰ ਗਿਆ ਹਲੋ ਹੋਈ, ਸਤਿ ਸ਼੍ਰੀ ਅਕਾਲ ਹੋਈ। ਵਜ਼ੀਰ ਕਹਿੰਦਾ ਜੀ ਬਚਨ ਜੀ ਤੁਸੀਂ 7 ਵਜੇ ਘਰ ਆਏ ਆ। ਉਹ ਰਾਜਾ ਕਹਿੰਦਾ ਮੈਂ ਗੱਲ ਸੁਣ ਵਜ਼ੀਰ ਨੂੰ। ਕਹਿੰਦਾ ਯਾਰ ਮੈਂ ਪਹਿਲਾਂ ਤਾਂ ਮੈਂ ਤੇਰੇ ਤੋਂ ਮੰਗਣੀ ਆ ਮਾਫੀ। ਕਹਿੰਦਾ ਮਹਾਰਾਜ ਉਹਦੀ ਕਾਹਦੀ? ਕਹਿੰਦਾ ਮਾਫੀ ਇਸ ਗੱਲ ਦੀ ਵੀ ਜਦੋਂ ਮੇਰੀ ਉਂਗਲ ਵੱਢ ਹੋਈ ਸੀ ਤੂੰ ਮੈਨੂੰ ਕਹਿਤਾ ਸੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਮੈਨੂੰ ਆਇਆ ਗੁੱਸਾ, ਮੈਂ ਤੈਨੂੰ ਘਰ ਨੂੰ ਭੇਜ ਦਿੱਤਾ। ਵੀ ਹੁਣ ਜੋ ਤੂੰ ਕਹਿੰਦਾ ਸਹੀ ਹੋ ਗਿਆ ਵੀ ਜੇ ਮੇਰੀ ਉਂਗਲ ਨਾ ਵੱਡੀ ਹੁੰਦੀ ਮੇਰੀ ਤਾਂ ਬਲੀ ਦਿੱਤੀ ਜਾਣੀ ਸੀ।
ਇਸ ਲਈ ਮੈਂ ਤੇਰਾ ਧੰਨਵਾਦ ਵੀ ਕਰਨਾ, ਤੂੰ ਵਾਪਸ ਲੈਣ ਵੀ ਆਇਆ। ਉਹ ਕਹਿੰਦਾ ਮਹਾਰਾਜ ਜਦੋਂ ਤੁਸੀਂ ਮੈਨੂੰ ਸੈਕ ਦਿੱਤੀ ਸੀ ਨਾ, ਮੈਨੂੰ ਵਾਪਸ ਮੋੜਿਆ ਸੀ, ਮੈਂ ਕਿਹਾ ਸੀ ਨਾ ਜੋੜ ਆਪ ਕਰਦਾ ਚੰਗਾ ਕਰਦਾ। ਕਹਿੰਦੇ ਹਾਂਜੀ। ਕਹਿੰਦੇ ਅਗਰ ਤੁਸੀਂ ਮੈਨੂੰ ਨਾ ਭੇਜਦੇ ਮੈਂ ਤੁਹਾਡੇ ਨਾਲ ਚਲੇ ਜਾਂਦਾ। ਤੁਸੀਂ ਤੁਹਾਨੂੰ ਵੀ ਤਾਂ ਬਲੀ ਕਿ ਮੇਰੀ ਬਲੀ ਦਿੱਤੀ ਜਾਣੀ ਮੇਰਾ ਕੰਮ ਚੱਕਿਆ ਗਿਆ ਸੀ। ਸੰਪੂਰਨ ਬੰਦਾ ਮਿਲ ਜਾਣਾ। ਕਹਿੰਦਾ ਮੈਨੂੰ ਬਲੀ ਦੇ ਦੇਣਾ ਸੀ ਉਹਨਾਂ ਨੇ। ਕਹਿੰਦਾ ਸੋ ਜੋ ਰੱਬ ਕਰਦਾ ਚੰਗਾ ਠੀਕ ਹੀ ਕਰਦਾ। ਇਹ ਗੱਲ ਦਾ ਮਹਾਰਾਜ ਮੰਨ ਗਿਆ, ਕਹਿੰਦਾ ਵੀ ਬਿਲਕੁਲ ਤੇਰੀ ਗੱਲ ਸਹੀ ਆ, ਚੱਲ ਭਾਈ ਚੱਲੀਏ। ਕਹਿੰਦਾ ਆਪਾਂ ਆਹ ਦਰਬਾਰ ਦੇ ਵਿੱਚ ਤੇਰੀ ਬੜੀ ਲੋੜ ਆ। ਵਾਹ ਵੀ ਵਾਹ, ਦੇਖਿਆ ਬਾਬਾ ਸਵਾਲ ਲਿਆ। ਸੋ ਕਈ ਵਾਰ ਸਾਨੂੰ ਗੁੱਸਾ ਆਉਂਦਾ ਕਿ ਰੱਬ ਦੇ ਭਾਣੇ ਨੂੰ ਆਪਾਂ ਨਹੀਂ ਸਮਝਦੇ। ਸਾਨੂੰ ਨਹੀਂ ਪਤਾ ਉਹਨੇ ਸਾਡੇ ਬਾਰੇ ਕੀ ਸੋਚਿਆ। ਕਈ ਗਮੀਆਂ ਆਉਂਦੀਆਂ, ਕਈ ਉਹ ਕੰਮ ਹੁੰਦੇ ਜਿਹੜਾ ਆਪਾਂ ਨਹੀਂ ਚਾਹੁੰਦੇ, ਪਰ ਰੱਬ ਦੀ ਕੋਈ ਨਾ ਕੋਈ ਉਹਦੇ ਵਿੱਚ ਕੋਈ ਗੱਲਬਾਤ ਹੈ। ਉਹਨੂੰ ਪਤਾ ਕੀ ਕਰਨਾ, ਜੋ ਕਰਦਾ ਉਹ ਸਹੀ ਕਰਦਾ। ਘਬਰਾਇਆ ਨਾ ਕਰੋ, ਰੱਬ ਤੇ ਵਿਸ਼ਵਾਸ ਰੱਖੀ। ਉਹ ਤੇ ਵਿਸ਼ਵਾਸ ਰੱਖੋ, ਜੋ ਕਰਦਾ ਉਹ ਠੀਕ ਹੀ ਕਰਦਾ। ਕਈ ਵਾਰ ਜਦੋਂ ਤੁਸੀਂ ਬਿਮਾਰ ਜੇ ਹੁਣ ਤੇਰੀ ਤੂੰ ਕਹਿੰਦਾ ਤੂੰ ਵੀਜ਼ਾ ਅਪਲਾਈ ਕਰ ਦੇਵੇਂ ਕੱਲ ਨੂੰ ਕੈਨੇਡਾ ਦਾ ਜਾਂ ਆਸਟ੍ਰੇਲੀਆ ਦਾ, ਜੇ ਵੀਜ਼ਾ ਤੇਰਾ ਨਹੀਂ ਲੱਗਿਆ ਉਦਾਸ ਨਹੀਂ ਹੋਣਾ। ਨਹੀਂ ਹਾਂ, ਇਹ ਕਹਿਣਾ ਜੋ ਰੱਬ ਕਰਦਾ ਵਧੀਆ ਹੀ ਕਰਦਾ। ਸਹੀ ਆ ਬਾਬਾ, ਸਹੀ ਆ ਬਾਬਾ। ਚਲ